ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਬੇਲੀਓ? ਠੀਕ ਹੋ? ਖੁਸ਼ ਵਸਦੇ ਹੋ? ਅੱਲਾਹ ਤਾਲਾ ਤੁਹਾਨੂੰ ਆਸਾਨੀਆਂ ਦੇ ਤੇ ਆਪਣੀ ਅਮਾਨ 'ਚ ਰੱਖੇ। ਚਲੀਏ ਫਿਰ ਅੱਜ ਥੋੜ੍ਹੀ ਜਿਹੀ ਗੇੜੀ ਲਾ ਕੇ ਆਈਏ, ਥੋੜ੍ਹੀ ਤੁਹਾਨੂੰ ਸੜਕ ਗਰਦੀ ਕਰਾਵਾਂ। ਠੰਡ ਤਾਂ ਹੈ ਪਰ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਹਿਲ ਜੁਲ ਚੰਗੀ ਹੁੰਦੀ ਹੈ। ਆ ਜਾਓ ਫਿਰ ਮੇਰੇ ਨਾਲ। ਆ ਵੇਖੋ ਖੁਦਾ ਨੇ ਹੁਣ ਟਿੰਡ ਕਰ ਦਿੱਤੀ ਹੈ ਸਾਰਿਆਂ ਦੀ। ਇਹ ਜਿਹੜੀ ਸੱਜੇ ਬਣੇ ਤੁਹਾਨੂੰ ਨਜ਼ਰ ਆਉਂਦੀ ਹੈ ਨਾ ਵੀ ਇਹ ਲਾਈਨ ਰੈੱਡ ਅਤੇ ਚਿੱਟੀ, ਇਹ ਬੱਸ ਲੇਨ ਦੀ ਹੈ। ਮਤਲਬ ਇਹਦੇ ਵਿੱਚ ਸਿਰਫ ਬੱਸ ਨੇ ਟੁਰਨਾ। ਇਹਦੇ 'ਚ ਤੁਸੀਂ ਆਮ ਟ੍ਰੈਫਿਕ ਜਿਹੜੀ ਹੈ ਨਾ, ਬੱਸ ਅਤੇ ਟੈਕਸੀ ਇਹਦੇ 'ਤੇ ਜਾ ਸਕਦੀ ਹੈ। ਇੰਨੇ ਪੈਸ਼ ਤੇ ਹੋਰ ਕੋਈ ਆਮ ਵਹੀਕਲ ਨਹੀਂ ਜਾਣਾ ਇਹਦੇ 'ਤੇ। ਉਹ ਇਸ ਵਾਸਤੇ ਤਾਂ ਜੇ ਬੱਸਾਂ ਜਿਹੜੀਆਂ ਨੇ ਉਹ ਰਸ਼ 'ਚ ਨਾ ਫਸਣ। ਅੱਜ ਤੁਹਾਨੂੰ ਇੱਕ ਮਜ਼ੇ ਦੀ ਕਹਾਣੀ ਸੁਣਾਵਾਂ। ਉਹ ਕਿਸੇ ਬੰਦੇ ਰੱਖਿਆ ਇੱਕ ਕੁੱਕੜ, ਅਸੀਲ ਕੁੱਕੜ, ਬੜਾ ਜ਼ਬਰਦਸਤ ਸੋਹਣਾ। ਤੇ ਬੰਦੇ ਦੀ ਨੀਅਤ ਹੋ ਗਈ ਖਰਾਬ। ਉਸ ਆਖਿਆ ਮੈਂ ਖਾਣਾ। ਇੱਕ ਦਿਨ ਉਹ ਸਵੇਰੇ ਕੁੱਕੜ ਬਾਂਗ ਦਿੱਤੀ ਤੇ ਉਹ ਉੱਠਿਆ ਤੇ ਉਹ ਆਪਣੇ ਪਲਾਨ ਤੇ ਉਸ ਅਮਲ ਉਸ ਆਖਿਆ ਸ਼ੁਰੂ ਕਰੀਏ। ਉਹਨਾਂ ਆਦਾ ਕੁੱਕੜ ਆਖਿਆ ਜਨਾਬ, ਉਸ ਆਖਿਆ ਅੱਜ ਤੋਂ ਬਾਅਦ ਤੂੰ ਬਾਂਗ ਦਿੱਤੀ ਨਾ, ਮੈਂ ਤੈਨੂੰ ਕੋ ਛੱਡਣਾ। ਕੁੱਕੜ ਆਖਿਆ ਸਹਿਮ ਗਿਆ ਵਿਚਾਰਾ। ਉਸ ਆਖਿਆ ਠੀਕ ਹੈ ਜੀ। ਉਹਨੇ ਵੇਖਿਆ ਵੀ ਮਾਲਕ ਦੀ ਅੱਖ 'ਚ ਖੂਨ ਵੀ ਹੈ ਤੇ ਸੂਰ ਦਾ ਵਾਲ ਵੀ ਆ ਗਏ ਹੈ। ਉਹ ਅਗਲੇ ਦਿਨ ਹੀ ਨਾ ਉਸ ਬਾਂਗ ਕੋਈ ਨਾ ਦਿੱਤੀ, ਪਰ ਉਸ ਆਦਤ ਤੋਂ ਮਜਬੂਰ ਉਹ ਥੋੜ੍ਹੀ ਜਿਹੀ ਉਸ ਨਾ ਆਕੜਾਂ ਛਾਕੜਾਂ ਲਈਆਂ, ਪਰ ਸ਼ਰ ਖਿਲਾਰੇ। ਉਹ ਮਾਲਕ ਜਿਹੜਾ ਨਾ ਉਹ ਚੂੰਕਿ ਬੇਈਮਾਨ ਆ ਤੇ ਉਹ ਬਾਂਗ ਤੋਂ ਬਗੈਰ ਹੀ ਉੱਠ ਕੇ ਬੈਠਾ। ਉਹਨੂੰ ਵੇਖਦਾ ਪਿਆ ਤੇ ਉਹ ਕੁੱਕੜ ਨੂੰ ਆਖਦਾ ਹੈ ਕਿ ਅੱਜ ਤੋਂ ਬਾਅਦ ਤੂੰ ਇਹ ਆਕੜ ਵੀ ਨਹੀਂ ਲੈਣੀ, ਖਬਰਦਾਰ। ਜੇ ਹੁਣ ਤੂੰ ਆਕੜ ਲਈ ਨਾ ਤੇ ਮੈਂ ਤੈਨੂੰ ਕੋ ਛੱਡਣੀ, ਮੈਂ ਤੈਨੂੰ ਅੱਗੇ ਵੀ ਦੱਸਿਆ। ਕੁੱਕੜ ਆਖਿਆ ਜਨਾਬ ਠੀਕ ਹੈ। ਹੁਣ ਵਿਚਾਰਾ ਸਹਿਮ ਗਿਆ ਅੰਦਰੋਂ ਅੰਦਰ ਹੀ ਨਾ। ਹਾਲਾਂਕਿ ਉਹਦੇ ਪਰ ਵੀ ਹੈ ਤੇ ਉਹ ਆਜ਼ਾਦ ਵੀ ਆ, ਤੇ ਉਹ ਚਾਹੁੰਦਾ ਤੇ ਉਹ ਮਤਲਬ ਉਡਾਰੀ ਮਾਰ ਜਾਂਦਾ ਜਾਂ ਨਿਕਲ ਜਾਂਦਾ ਉੱਥੋਂ, ਜਾਂ ਅੱਗੋਂ ਕਾਰਗੂ ਤੇ ਕਰਦਾ ਨਾ ਕਿ ਇਹ ਤਾਂ ਕੋਈ ਕਸੂਰ ਨਹੀਂ, ਇਹ ਤਾਂ ਮੇਰੀ ਜਬਿਲਤ ਵੀ ਹੈ ਔਰ ਮੈਂ ਤੈਨੂੰ ਸੁਬਹ ਉਠਾਨਾ, ਕੋਈ ਗੱਲ ਤਾਂ ਕਰਦਾ ਨਾ। ਉਹ ਖੈਰ ਤੀਜੇ ਦਿਨ ਹੋ ਗਿਆ, ਸੁਬਹ ਹੋਈ, ਮਾਲਕ ਜਨਾਬ ਤਾੜ ਲਾ ਖਲੋ ਗਿਆ। ਉਹ ਕੁੱਕੜ ਵਿਚਾਰੇ ਨੇ ਕੋਈ ਪਰ ਨਹੀਂ ਫੜਾਏ, ਕੋਈ ਕੁਝ ਨਹੀਂ ਕੀਤਾ। ਉਸ ਨੇ ਬੜੇ ਧਿਆਨ ਨਾਲ ਹੀ ਦੌੜ ਥੋੜ੍ਹੀ ਜਿਹੀ ਨਾ ਲੰਮੀ ਕੀਤੀ ਤੇ ਉਹਦੇ ਨਾਲ ਹੀ ਉਹਨੂੰ ਥੋੜ੍ਹਾ ਜਿਹਾ ਕੁਝ ਸਕੂਨ ਮਹਿਸੂਸ ਹੋਇਆ ਐਡੀ ਕੁ ਹਰਕਤ ਦੇ ਨਾਲ। ਮਾਲਕ ਨੇ ਆਪ ਉੱਥੋਂ ਹੀ ਉਹਨੂੰ ਕਾਸ਼ਨ ਮਾਰਿਆ, ਓਏ ਬਲੱਡੀ ਫੂਲ, ਤੂੰ ਇਹ ਦੌੜ ਕਿਉਂ ਲੰਮੀ ਕੀਤੀ ਹੈ? ਅੱਜ ਤੋਂ ਬਾਅਦ ਤੂੰ ਦੌੜ ਵੀ ਲੰਮੀ ਨਹੀਂ ਕਰਨੀ, ਖਬਰਦਾਰ ਜੇ, ਵਰਨਾ ਮੈਂ ਤੈਨੂੰ ਕੋ ਕੇ ਖਾ ਜਾਣੀ। ਉਹ ਕੁੱਕੜ, ਅਸੀਲ ਕੁੱਕੜ, ਸ਼ਾਨਦਾਰ, ਕਿਆ ਉਹਦੀ ਟੌਰੀ। ਉਹ ਵਿਚਾਰਾ ਖੌਫ ਤੋਂ ਬਿਲਕੁਲ ਹੀ ਨਾ ਨਿਤਰਾਣਾ ਜਿਹਾ ਹੋ ਗਿਆ ਤੇ ਕੋਈ ਉਹਦਾ ਹਾਲ ਨਾ।
ਅਜੇ ਵੀ ਉਹ ਆਪਣੇ ਪਰਾਂ ਵੱਲ ਨਾ ਵੇਖੇ ਕਿ ਮੈਂ ਉੱਡ ਜਾਵਾਂ ਇੱਥੋਂ, ਮੈਂ ਕਿਧਰੇ ਸੱਜੇ ਖੱਬੇ ਹੋ ਜਾਵਾਂ, ਜਾਂ ਮੈਂ ਇਹਨੂੰ ਕੋਈ ਆਖਾਂ ਕਿ ਵੀ ਤੂੰ ਕੀ ਜ਼ੁਲਮ ਮੇਰੇ ਤੇ ਚਾਹੇ ਹੈ। ਖੈਰ ਉਸ ਹੌਲੀ ਹੌਲੀ ਜਨਾਬ ਉਹਨੇ ਚੂੰਕਿ ਖਾਣਾ ਉਹਨੂੰ ਉਸ ਅਗਲੇ ਦਿਨ ਤਾੜ ਲਾਈ ਮਾਲਕ ਸਵੇਰੇ ਉੱਠ ਕੇ ਕਿ ਹੁਣ ਕੀ ਕਰਦਾ ਹੈ, ਅਤੇ ਉਸ ਵਿਚਾਰੇ ਨੇ ਕੋਈ ਹਰਕਤ ਨਾ ਕੀਤੀ, ਕੁਝ ਵੀ ਨਹੀਂ। ਉਹ ਬਸ ਜਾ ਕੇ ਨਾ ਤੇ ਉਹ ਕੋਈ ਦਾਣਾ ਦੂਣਾ ਚੁਗਣ ਲੱਗ ਪਿਆ, ਕੋਈ ਕੀੜੇ ਛਿੜੇ ਖਾਣ ਲੱਗ ਪਿਆ। ਫਿਰ ਜਨਾਬ ਆਵਾਜ਼ ਆਈ, ਓਏ ਬਲੱਡੀ ਫੂਲ, ਅੱਜ ਤੋਂ ਬਾਅਦ ਤੂੰ ਖਾਣਾ ਵੀ ਨਹੀਂ ਖਾਣਾ। ਸਵੇਰੇ ਉੱਠ ਕੇ ਜੇ ਤੂੰ ਨਾਸ਼ਤਾ ਕੀਤਾ ਨਾ ਤੇ ਮੈਂ ਤੈਨੂੰ ਖਾ ਜਾਣਾ। ਤੂੰ ਸਿਰਫ ਜਿਹੜਾ ਨਾ ਸ਼ਾਮ ਨੂੰ ਤੂੰ ਖਾਇਆ ਕਰਨਾ। ਉਹਨੇ ਉਹਨੂੰ ਟਾਈਮ ਦਿੱਤਾ ਕਿ ਵੀ ਇਹਦੇ ਵਿੱਚ ਤੂੰ ਬਸ ਮੈਂ ਉੱਤੇ ਖਲੋਇਆ ਕਰਨਾ, ਅਤੇ ਜਿੰਨੀ ਦੇਰ ਮੈਂ ਖਲੋਤਾ ਉੱਥੇ ਉਨੀ ਦੇਰ 'ਚ ਬਸ ਤੂੰ ਫਟਾਫਟ ਜੋ ਖਾ ਸਕਣਾ, ਜੋ ਹੀ ਮੈਂ ਉੱਥੋਂ ਹਟਾਂ ਤਾਂ ਤੂੰ ਖਾਣਾ ਬੰਦ ਕਰ ਦੇਣਾ। ਲਓ ਜੀ 2 ਦਿਨ ਇਹ ਰੂਟੀਨ ਰਹੀ। ਉਹ ਵਿਚਾਰਾ ਉਹ ਮਾਲਕ ਵੱਲ ਵੇਖਿਆ, ਜਦੋਂ ਮਾਲਕ ਆ ਗਿਆ ਉੱਥੇ ਖਲੋ ਜਾਇਆ ਕਰੇ ਅਤੇ ਉਹ ਖਾਣ ਲੱਗ ਪਿਆ, ਜਿਵੇਂ ਮਾਲਕ ਟੱਲੇ ਅਤੇ ਉਹ ਭੁੱਖਾ ਹੋ ਜਾਏ। ਮਾਲਕ ਵੇਖਿਆ ਵੀ ਇੰਝ ਤੇ ਕਾਬੂ ਨਹੀਂ ਪਿਆ ਹੁੰਦਾ। ਉਹਨੇ ਆਖਿਆ ਕਿ ਕੁੱਕੜ ਨੂੰ ਆਖਣ ਲੱਗਾ ਕਿ ਤੇਰੀਆਂ ਵੇਤਰਾ ਨਹੀਂ ਸਹੀ ਅਤੇ ਮੈਂ ਤੈਨੂੰ ਖਾ ਜਾਣੀ। ਉਸ ਨਿਮਾਣੇ ਪਰਚਾ ਬੰਨੇ ਉਸ ਆਖਿਆ, ਮਾਈ ਲਾਰਡ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ, ਹੁਕਮ ਕੀ ਹੈ। ਉਸ ਆਖਿਆ ਅੱਜ ਤੋਂ ਬਾਅਦ ਤੂੰ ਰੋਜ਼ ਇੱਕ ਅੰਡਾ ਦੇਣਾ, ਜੇ ਤੂੰ ਅੰਡਾ ਨਾ ਦਿੱਤਾ ਤਾਂ ਮੈਂ ਤੈਨੂੰ ਖਾ ਜਾਣਾ। ਹੁਣ ਰਾਤ ਹੋ ਗਈ, ਵਿਚਾਰਾ ਰੋ ਰੋ ਕੇ ਤੇ ਬੁਰੇ ਹਾਲ। ਸੁਬਾਹ ਹੁਣ ਪਤਾ ਵੀ ਅਸੀਂ ਹੁਣ ਮੈਨੂੰ ਕੋ ਖਾ ਹੀ ਜਾਣਾ, ਤੇ ਬਿਲ ਆਖਰ ਹਲਕਾਨ ਹੋ ਕੇ ਥੱਕ ਹਾਰ ਕੇ ਤੇ ਸੌਂ ਗਿਆ ਵਿਚਾਰਾ। ਤੇ ਨੀਂਦ ਵਿੱਚ ਉਹਨੂੰ ਖ਼ਾਬ ਦੇ ਵਿੱਚ ਇੱਕ ਬਜ਼ੁਰਗ ਕੁੱਕੜ ਆਇਆ ਤੇ ਉਸ ਨੇ ਆਖਿਆ ਕਿ ਇਹ ਤੇਰੀ ਆਖਰੀ ਰਾਤ ਹੈ, ਹੁਣ ਤੈਨੂੰ ਮੱਤ ਦੇਣ ਦਾ ਵੀ ਫਾਇਦਾ ਤਾਂ ਕੋਈ ਨਹੀਂ। ਤੇ ਉਂਝ ਕੁੱਕੜ ਹੋ ਕੇ ਤੇ ਅੰਡਾ ਨਾ ਦੇਣ ਤੇ ਮਾਰਿਆ ਜਾਣਾ, ਇਹਦੇ ਨਾਲੋਂ ਕਿਦਾਂ ਹੀ ਬਿਹਤਰ ਆ ਵੀ ਤੂੰ ਬਾਂਗ ਨਾ ਦੇਣ ਤੋਂ ਮਾਰਿਆ ਜਾਂਦਾ। ਹਾਂਜੀ, ਮਤਲਬ ਤੈਨੂੰ ਬਾਂਗ ਇਸ ਤੋਂ ਬਿਹਤਰ ਆ ਕਿ ਜਦੋਂ ਤੈਨੂੰ ਬਾਂਗ ਦੇਣ ਤੋਂ ਮੋੜਿਆ ਗਿਆ ਨਾ, ਤੂੰ ਉਦੋਂ ਹੀ ਮਾਰਿਆ ਜਾਂਦਾ। ਮਰੀਜ਼ ਤਾਂ ਹੁਣ ਵੀ ਗਿਆ, ਤੇ ਕੋਈ ਮਕਸਦ ਕੋਈ ਕਾਸ ਤੇ ਹੁੰਦਾ ਨਾ ਜਿਹਦੇ ਵਾਸਤੇ ਤੂੰ ਮਾਰਿਆ ਜਾਂਦਾ। ਮਰਨਾ ਤੇ ਹੈ ਹੀ ਹੈ। ਸੋ ਇਹਦੇ 'ਚ ਇੱਕ ਸਬਕ ਵੀ ਹੈ ਕਿ ਜੇ ਕਾਸ਼ਨ ਮਾਰਨ ਵਾਲੇ ਤੇ ਫਿਰ ਜਦੋਂ ਉਹ ਉਹਨਾਂ ਦੇ ਦਿਲਾਂ 'ਚ ਬਦਨੀਤੀ ਔਰ ਹੈਵਾਨੀਅਤ ਆ ਗਈ ਹੈ ਤੇ ਫਿਰ ਉਹਨਾਂ ਤੇ ਆਖਣਾ ਮੈਂ ਅੰਡੇ ਦਿਓ। ਤੇ ਕੁੱਕੜਾਂ ਕੋਲੋਂ ਅੰਡੇ ਤੇ ਨਹੀਂ ਨਾ ਦਿਪਦੇ ਤੇ ਉਂਝ ਵੀ ਬੜੀ ਮਤਲਬ ਬੇਇੱਜ਼ਤੀ ਵਾਲੀ ਗੱਲ ਹੈ ਨਾ ਜੀ, ਕਿ ਕੈਸਾ ਗੈਰ ਇਖਲਾਕੀ ਜਿਹੜਾ ਮੁਤਾਲਬਾ ਉਸ ਤੋਂ ਕਰ ਛੱਡਿਆ ਉਸ। ਹੁਣ ਵੇਖੀਏ ਕੁੱਕੜਾਂ ਨਾਲ ਕੀ ਹੁੰਦੀ ਹੈ, ਕਿ ਜੇ ਕੁੱਕੜ ਖਾਣ ਵਾਲੇ ਤੇ ਉੱਥੇ ਹੀ ਨੇ। ਉਹ ਸਮਝਦੇ ਨੇ ਪਏ ਵੀ ਇਹ ਕੁੱਕੜ ਲੱਗ ਗਿਆ ਤੇ ਹੁਣ ਕੋਈ ਬਿਹਤਰੀ ਹੋ ਜਾਣੀ, ਐਸਾ ਕੁਛ ਵੀ ਨਹੀਂ ਹੋਣਾ। ਮਾਲਕਾਂ ਨੂੰ ਬੜੀਆਂ ਹੱਥਾਂ ਪੈ ਗਈਆਂ ਨੇ। ਹੁਣ ਕੁੱਕੜਾਂ ਲੜਨਾ ਤੇ ਤਾਂ ਹੀ ਕੁਝ ਹੋਣਾ। ਲਓ ਜੀ, ਆਪਣੇ ਆਲੇ ਦੁਆਲੇ ਤੇ ਆਪਣਾ ਸਭ ਦਾ ਖਿਆਲ ਰੱਖੋ। ਰੱਬ ਰਾਖਾ। ਮਿਲਣੇ ਆ ਫਿਰ ਅਗਲੇ ਵਲੌਗ ਦੇ ਨਾਲ। अस्सलाम वालेकुम।